ਲੋਹੜੀ ਦੇ ਗੀਤਾਂ ਵਿੱਚ ਅਸੀਂ ਕੁਝ ਨਾਮ ਐਸੇ ਲੈ ਜਾਂਦੇ ਆ ਜਿਨ੍ਹਾਂ ਦੇ ਪਿੱਛੇ ਦੀ ਦਰਦਨਾਕ ਕਹਾਣੀ ਤੋਂ ਅਸੀਂ ਮੁਤਾਰਫ ਨਹੀਂ ਹੈ। ਇਹ ਨਾਮ ਕਿਹੜੇ ਨੇ, ਕਿਹਨਾਂ ਦੇ ਨੇ, ਕਿਹੜੀ ਹੈ ਇਹਨਾਂ ਦੇ ਪਿੱਛੇ ਦੀ ਕਹਾਣੀ, ਇਹ ਜਾਣਾਂਗੇ ਅੱਜ ਦੇ ਜ਼ਬਰਦਸਤ ਕਿਸ ਵਿੱਚ। दुल्ले भट्टी धोखा देकर दुल्ला भट्टी को लाहौर बुलाया। बहुत सारे ऐसे लोगों को गद्दार डिक्लेयर कर दिया जाता है जो दरअसल अपने अंदर आज़ादी की उमंग, आज़ादी की तहरीक, बलबला, अपने लोग, अपने वतन के साथ वफा का जज्बा लिए देते हैं। दुल्ले ते कर नहीं लगता तलवार ना बाहर हवा की कुर्सी नाल दुल्ला उहदी तलवार को रहिंदा ते इंडोज टीवी देखने वाले सारे दर्शकों को मेरी तरफों सत श्री अकाल, अस्सलाम वालेकुम। मैं ਤੁਹਾਡਾ ਮੇਜ਼ਬਾਨ ਵਸੀ ਅब्बास। ਕਈ ਵਰਿਆਂ ਪਹਿਲੇ ਬਾਦਸ਼ਾਹਾਂ ਨੇ ਕਿਸਾਨਾਂ ਉੱਤੇ ਟੈਕਸ ਲਾ ਦਿੱਤਾ। ਕਿਸਾਨ ਜਿਹੜਾ ਬੜੀ ਮਿਹਨਤ ਕਰਕੇ ਆਪਣੀ ਫਸਲ ਨੂੰ ਉਗਾਉਂਦਾ ਹੈ ਤੇ ਫਸਲ ਜੇ ਕਿਸੇ ਤਰੀਕੇ ਨਾਲ ਤਬਾਹ ਹੋਈਏ ਤੇ ਉਹਦੀ ਸਾਰੀ ਕੀਤੀ ਕਰਾਈ ਮਿਹਨਤ ਉੱਤੇ ਪਾਣੀ ਫਿਰ ਜਾਂਦਾ ਹੈ। ਹਏ ਇਸ ਕਸ਼ਮਕਸ਼ ਵਿੱਚ ਸੀਗੇ ਕਿ ਬਾਅਦ ਚੋਂ ਗਰੀਬ ਕਿਸਾਨਾਂ ਦੇ ਉੱਤੇ ਇੱਕ ਭਾਰੀ ਟੈਕਸ ਲਾ ਦਿੱਤਾ ਗਿਆ, ਜਿਹਦੇ ਖਿਲਾਫ ਇੱਕ ਸ਼ਖਸ ਖਲੋਤਾ जिसका नाम सी सांदल। वाघा बार्डर तो 200 किलोमीटर दूर एक पिंड पिंडी भटिया तो उठिया एक सादा जिहा नाम बादशाह दे नाल सीधा मत्था लाउण लई खलो गया सी। सांदल कल्ला नहीं सी, उहदे नाल उहदा मुंडा फरीद भट्टी भी खलोता सी ते उहनां दे सहारे ते कई किसान जी रहे सी। ਉਹ ਚਾਹੁੰਦੇ ਸੀ ਕਿ ਸਾਡੇ ਵੱਲੋਂ सांदल ही जाके बादशाह ਨਾਲ ਗੱਲ ਕਰੇ ਤੇ ਬਾਦਸ਼ਾਹ ਵੀ ਕੌਣ ਜਿਹੜਾ ਤਾਰੀਖ ਦੇ ਵਿੱਚ ਇੱਕ ਅਯਾਸ਼ ਸਾਬਤ ਹੋਇਆ। ਜੀ ਹਾਂ, ਮੁਗਲ ਆਜ਼ਮ ਅਕਬਰ ਬਾਦਸ਼ਾਹ। ਅਕਬਰ ਨੂੰ ਸਿੱਧੀ सांदल ਦੀ ਰੂਹ ਚੋਂ ਇੱਕ ਬਗਾਵਤ ਦਿਸ ਰਹੀ ਸੀ। ਉਹ ਸੋਚਦਾ ਸੀ ਕਿ ਅੱਜ ਦੇ ਕਿਸਾਨ सांदल ਦੇ ਸਹਾਰੇ ਤੇ ਚੱਲ ਰਹੇ ਨੇ ਤੇ ਕੱਲ ਜੇ सांदल ਨੂੰ ਮੈਂ ਮਾਰ ਦਿਆਂ ਤੇ ਸ਼ਾਇਦ ਇਹ ਸਹਾਰਾ ਖਤਮ ਹੋ ਸਕਦਾ ਹੈ ਤੇ सांदल ਦੇ ਵਿਆਹ ਤੋਂ ਕੋਈ ਹੋਰ ਕਿਸਾਨ ਵੀ ਉਹਦੀ ਬਗਾਵਤ ਵੱਲ ਨਾ ਆਵੇ, ਜਿਹਦੀ ਵਿਆਹ ਤੋਂ ਉਹਨੇ ਬੇਰਹਿਮੀ ਦੇ ਨਾਲ सांदल ਤੇ ਉਹਦੇ ਮੁੰਡੇ ਦੋਵਾਂ ਨੂੰ ਇਕੱਠਿਆਂ ਮਾਰ ਕੇ ਉਹਨਾਂ ਦੇ ਸਿਰਾਂ ਨੂੰ ਕਲਮ ਕਰਕੇ ਤੇ ਉਹਦੇ ਵਿੱਚ ਤੂੜੀ ਭਰ ਦਿੱਤੀ ਤੇ ਲਾਹੌਰ ਦੇ ਦਿੱਲੀ ਗੇਟ ਤੇ ਕਈ ਚੌਂਕਾਂ ਵਿੱਚ ਉਹਨਾਂ ਦੇ ਸਿਰ ਨੂੰ ਲਮਕਾਇਆ ਗਿਆ, ਸਿਰਫ ਇਹ ਦਿਖਾਉਣ ਲਈ ਕਿ ਬਾਦਸ਼ਾਹ ਨਾਲ ਬਗਾਵਤ ਕਰਨ ਦਾ ਕੀ ਨਤੀਜਾ ਹੁੰਦਾ ਹੈ। सांदल ਭੱਟੀ ਤੇ ਫਰੀਦ ਭੱਟੀ ਦੇ ਮਰਨ ਤੋਂ ਬਾਅਦ ਪੂਰੇ ਪਿੰਡ ਵਿੱਚ ਇੱਕ ਸੋਗ ਦੀ ਲਹਿਰ ਦੌੜ ਰਹੀ ਸੀ। ਹਰ ਬੰਦਾ ਹੀ ਗਮਗੀਨ ਸੀ ਕਿਉਂਕਿ ਉਹ ਸੋਚਦੇ ਸੀਗੇ ਕਿ सांदल ਭੱਟੀ ਤੇ ਫਰੀਦ ਭੱਟੀ ਸਾਡੇ ਲੀਡਰ ਨੇ ਜਿਹੜੇ ਕਿਸਾਨਾਂ ਲਈ ਖਲੋਤੇ ਤੇ ਸ਼ਹੀਦ ਹੋਏ। ਲੇਕਿਨ ਇਹ ਸੋਗ ਦੀ ਲਹਿਰ ਵੀ ਕੁਝ ਮਹੀਨੇ ਬਾਅਦ ਟੁੱਟ ਗਈ ਜਦੋਂ ਫਰੀਦ ਭੱਟੀ ਦੇ ਮਰਨ ਤੋਂ ਕੁਝ ਮਹੀਨੇ ਬਾਅਦ ਹੀ ਉਹਦੇ ਘਰ ਮੁੰਡਾ ਹੋਇਆ, ਜਿਹਦੇ ਵਿੱਚ ਉਸ ਮੁੰਡੇ ਦੀ ਮਾਂ यानी माई लाडी ने उसका नाम रखिया मियाँ मुहम्मद अब्दुल्ला भट्टी। पिंडी भट्टियां दी गलियां 'च एक खेडदा होया छोटा बच्चा जिसका नाम मियाँ मुहम्मद अब्दुल्ला भट्टी सी। लेकिन कहंदे ने पिंड वाले किसी का भी नाम नहीं रहन दिंदे, वो हर बंदे का नाम बिगाड़ते हैं। इसे रस्म के मुताबिक उन्होंने अब्दुल्ला का नाम बिगाड़ के दुल्ला कर दिता ते सारे इनू दुल्ला भट्टी कहन लग गए। लेकिन ये दुल्ला भट्टी कोई डाकू डकैत या कोई लड़ाई मार काट वाला बंदा नहीं, बल्कि मासूम जिहा बच्चा सी ਜਿਹੜਾ ਸ਼ਰਾਰਤਾਂ ਜ਼ਰੂਰ ਕਰਦਾ ਸੀ। ਉਹਦੀ ਸ਼ਰਾਰਤ ਇੱਥੋਂ ਤੱਕ ਸੀ ਕਿ ਘੜੇ 'ਚ ਪਾਣੀ ਲੈ ਕੇ ਜਾਂਦੀਆਂ ਹੋਈਆਂ ਔਰਤਾਂ ਦੇ ਘੜੇ ਨੂੰ ਨਿਸ਼ਾਨਾ ਬਣਾਉਂਦਾ ਤੇ ਆਪਣੀ ਗੁਲੇਲ ਦੇ ਨਾਲ ਉਹ ਮਿੱਟੀ ਦੇ ਘੜੇ ਤੋੜ ਦਿੰਦਾ, ਜਿਹਦੀ ਵਜ੍ਹਾ ਤੋਂ ਉਹਦੇ ਘਰ ਕਈ ਵਾਰੀ ਸ਼ਿਕਾਇਤ ਆਈ। ਲੇਕਿਨ ਉਹਦੀ ਮਾਂ ਦੀ ਆਦਤ ਸੀ ਕਿ ਉਹ ਆਪਣੇ ਬੱਚੇ ਨੂੰ ਕਦੀ ਨਹੀਂ ਸੀ ਸਮਝਾਉਂਦੀ ਤੇ ਮਾਈ ਲਾਡੀ ਨੇ ਵੀ ਅੱਗੋਂ ਇਹ ਕਹਿ ਦਿੱਤਾ ਕਿ ਤੁਸੀਂ ਮਿੱਟੀ ਦੇ ਘੜੇ ਨਹੀਂ ਬਲਕਿ ਪਿੱਤਲ ਦੇ ਘੜੇ ਇਸਤੇਮਾਲ ਕਰਿਆ ਕਰੋ। ਤੇ ਜਦੋਂ ਔਰਤਾਂ ਪਿੱਤਲ ਦੇ ਘੜੇ ਵੀ ਇਸਤੇਮਾਲ ਕਰਨ ਲੱਗ ਪਈਆਂ ਤੇ ਉਹਦੀ ਗੁਲੇਲ ਦਾ ਨਿਸ਼ਾਨੇ ਦੇ ਨਾਲ ਉਹ ਪਿੱਤਲ ਦੇ ਘੜੇ ਵਿੱਚ ਚਿਬ ਖਾਣ ਲੱਗ ਗਏ। ਲੋਕਾਂ ਦਾ ਨੁਕਸਾਨ ਹੋਈ ਜਾ ਰਿਹਾ ਸੀ ਤੇ ਮਾਈ ਲਾਡੀ ਆਪਣੇ ਬੱਚੇ ਨੂੰ ਕੁਝ ਵੀ ਨਹੀਂ ਸੀ ਕਹਿ ਰਹੀ, ਜਿਹਦੀ ਵਜ੍ਹਾ ਤੋਂ ਇੱਕ ਔਰਤ ਨੇ ਗੁੱਸੇ 'ਚ ਆ ਕੇ ਕਹਿ ਦਿੱਤਾ ਕਿ ਦੁੱਲੇ ਨੂੰ ਜੇ ਇੰਨਾ ਹੀ ਗੁੱਸਾ ਹੈ, ਇੰਨਾ ਹੀ ਵੱਡਾ ਤੀਰ ਅੰਦਾਜ਼ ਹੈ ਤੇ ਜਾ ਕੇ ਆਪਣੇ ਦਾਦੇ ਤੇ ਪਿਓ ਦਾ ਬਦਲਾ ਲਵੇ, ਜਿਹਦੀ ਵਜ੍ਹਾ ਤੋਂ ਦੁੱਲਾ ਇਸ ਗੱਲੋਂ ਮੁਤਾਰਫ ਹੋਇਆ ਕਿ ਉਹਦਾ ਪਿਓ ਕਤਲ ਹੋਇਆ। ਉਹਨੇ ਆਪਣੀ ਮਾਂ ਕੋਲ ਲੱਖ ਵਾਰੀ ਪੁੱਛਿਆ ਕਿ ਬੰਦਾ ਕੌਣ ਸੀ, ਲੇਕਿਨ ਮਾਂ ਉਹਦੀ ਕੀ ਦੱਸਦੀ ਕਿ ਅੱਜ ਦੀ ਹਕੂਮਤ ਦਾ ਬਾਦਸ਼ਾਹ ਹੀ ਉਹਦੇ ਪਿਓ ਦਾ ਕਾਤਲ ਹੈ। ਉਹ ਵੀ ਡਰਦੀ ਸੀ ਕਿ ਉਹਦਾ ਮੁੰਡਾ ਵੀ ਜੇ ਬਦਲਾ ਲੈਣ ਜਾਏਗਾ ਤੇ ਉਹਨੂੰ ਵੀ ਮਾਰ ਦਿੱਤਾ ਜਾਏਗਾ। ਲੇਕਿਨ ਫਿਰ ਵੀ ਦੁੱਲੇ ਨੇ ਕਿਸੇ ਤਰੀਕੇ ਦੇ ਨਾਲ ਪਿੰਡ ਚੋਂ ਤੇ ਆਪਣੀ ਮਾਂ ਕੋਲ ਪੁੱਛ ਹੀ ਲਿਆ ਕਿ ਉਹਦੇ ਪਿਓ ਦਾ ਕਾਤਲ ਅਕਬਰ ਬਾਦਸ਼ਾਹ। ਮਾਸੂਮ ਜਿਹੀਆਂ ਅੱਖਾਂ ਵਿੱਚ ਇੱਕ ਅੰਗਾਰੇ ਭੜਕਣ ਲੱਗ ਗਏ। ਉਹ ਗੁੱਸਾ ਉਹ ਗਜ਼ਬਨਾਕ ਜਿਹਦੇ ਵਿੱਚ ਉਹ ਬਾਦਸ਼ਾਹ ਦੇ ਕਤਲ ਲਈ ਤੜਪ ਰਿਹਾ ਸੀ। ਉਹ ਚਾਹੁੰਦਾ ਸੀ ਕਿਸੇ ਵੀ ਤਰੀਕੇ ਦੇ ਨਾਲ ਉਹ ਬਾਦਸ਼ਾਹ ਨੂੰ ਮਾਰੇ ਤੇ ਆਪਣੀ ਇੱਜ਼ਤ ਨੂੰ ਬਰਕਰਾਰ ਰੱਖ ਕੇ ਵਾਪਸ ਪਿੰਡ ਆਵੇ। ਲੇਕਿਨ ਇਹ ਕੰਮ ਮੁਮਕਿਨ ਨਹੀਂ ਸੀ। ਵੱਡੇ ਵੱਡੇ ਮਹਿਲਾਂ 'ਚ ਬੈਠਾ ਅਕਬਰ ਬਾਦਸ਼ਾਹ ਦਿੱਲੀ ਦੀ ਰਾਜਧਾਨੀ ਸਾਂਭ ਰਿਹਾ ਸੀ ਤੇ ਉਹਨੇ ਸੋਚਿਆ ਕਿ ਕਿਉਂ ਇਹਦੀ ਬਗਾਵਤ ਕਰਨੀ ਨਾ ਸ਼ੁਰੂ ਕਰ ਦਈਏ। ਇਸੇ ਤਰੀਕੇ ਦੇ ਨਾਲ ਅਬਦੁੱਲਾ ਭੱਟੀ ਇੱਕ ਮਾਸੂਮ ਬੱਚੇ ਤੋਂ ਬਣਿਆ ਇੱਕ ਵੱਡਾ ਡਕੈਤ ਜਾਂ ਫਿਰ ਗਰੀਬਾਂ ਦਾ ਰੋਬਿਨ ਹੁੱਡ ਵੀ ਕਹਿ ਸਕਦੇ ਹੋ। ਦੁੱਲਾ ਭੱਟੀ ਅਮੀਰਾਂ ਦੇ ਘਰ ਡਕੈਤੀ ਕਰਦਾ ਤੇ ਉੱਥੋਂ ਸਾਰਾ ਪੈਸਾ ਲੈ ਕੇ ਉਹ ਸਿੱਧਾ ਗਰੀਬਾਂ ਦੇ ਵਿੱਚ ਵੰਡ ਦਿੰਦਾ, ਜਿਹਦੇ ਤੋਂ ਕਈ ਅਮੀਰ ਲੋਕਾਂ ਨੇ ਬਾਦਸ਼ਾਹ ਤੱਕ ਨੂੰ ਸ਼ਿਕਾਇਤ ਕੀਤੀ
ਤੇ ਬਾਦਸ਼ਾਹ ਵੀ ਇਹ ਤੋਂ ਤੰਗ ਹੋਣ ਡਿਆ ਸੀ। ਹੌਲੀ ਹੌਲੀ ਕਰਦਿਆਂ ਦੁੱਲਾ ਭੱਟੀ ਇੱਕ ਐਸਾ ਡਿਕੇਟ ਬਣ ਗਿਆ ਜਿਹਦੀ ਵਿਆਹ ਤੋਂ ਲੋਕ ਖੁਸ਼ ਹੋਣ ਲੱਗ ਪਏ ਤੇ ਅਮੀਰ ਲੋਕ ਉਹਦੇ ਨਾਮ ਤੋਂ ਵੀ ਕੰਬਦੇ ਸੀ। ਹਰ ਗਰੀਬ ਆਦਮੀ ਉਹਨੂੰ ਮਸੀਹਾ ਮੰਨਦਾ ਸੀ, ਲੇਕਿਨ ਹਰ ਕਾਨੂੰਨ ਦਾ ਸਿਪਾਹੀ ਉਹਨੂੰ ਇੱਕ ਮੁਜਰਮ ਮੰਨਦਾ ਸੀ। ਇਸੇ ਤਰੀਕੇ ਨਾਲ ਇੱਕ ਹਿੰਦੂ ਬ੍ਰਾਹਮਣ ਦੁੱਲਾ ਭੱਟੀ ਕੋਲ ਆਉਂਦਾ ਹੈ। ਉਹ ਕਹਿੰਦਾ ਮੇਰੀਆਂ 2 ਬੇਟੀਆਂ ਵਾ, ਸੁੰਦਰੀ ਤੇ ਮੁੰਦਰੀ, ਜਿਹਦਾ ਵਿਆਹ ਉਹ ਕਰਨਾ ਚਾਹੁੰਦਾ ਹੈ, ਲੇਕਿਨ ਇੱਕ ਤੇ ਉਹ ਮਾਲੀ ਹੈਸੀਅਤ ਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੈ ਤੇ ਦੂਸਰੀ ਗੱਲ ਇਹ ਕਿ ਬਾਦਸ਼ਾਹ ਤੱਕ ਦੀ ਉਹਨਾਂ ਦੀ ਕੁੜੀਆਂ ਤੇ ਅੱਖ ਹੈ। ਉਹ ਚਾਹੁੰਦਾ ਸੀ ਕਿਸੇ ਤਰੀਕੇ ਦੇ ਨਾਲ ਦੁੱਲਾ ਉਹਦੀਆਂ ਕੁੜੀਆਂ ਨੂੰ ਤੋੜ ਤੜਾਇਆ ਕਰੇ, ਲੇਕਿਨ ਇਹ ਮੁਮਕਿਨ ਨਹੀਂ ਸੀ। ਹਾਲਾਤ ਔਖੇ ਸੀ। ਇੱਕ ਜੱਜ ਤੇ ਹੁੰਦੀ ਹੈ ਦਿਨ ਟਾਈਮ ਦੀ, ਲੇਕਿਨ ਉਹਨਾਂ ਨੇ ਕਿਹਾ ਅਸੀਂ ਜੱਜ ਲੈ ਕੇ ਆਵਾਂਗੇ ਰਾਤ ਨੂੰ। ਉਸ ਦੌਰ ਵਿੱਚ ਬਿਜਲੀ ਦਾ ਤੇ ਨਾਮੋ ਨਿਸ਼ਾਨ ਨਹੀਂ ਸੀ ਹੈ ਤੇ ਰਾਤ ਨੂੰ ਬਰਾਤ ਕਰਦੇ ਤੇ ਕਿੱਥੇ ਕਰਦੇ। ਦੁੱਲੇ ਨੇ ਆਪਣਾ ਦਿਮਾਗ ਘੁਮਾਇਆ ਤੇ ਪੂਰੇ ਜੰਗਲ ਵਿੱਚ ਅੱਗ ਲਾ ਦਿੱਤੀ ਤੇ ਉੱਥੇ ਬਰਾਤ ਆਈ ਤੇ ਸੁੰਦਰੀ ਮੁੰਦਰੀ ਨੂੰ ਤੋੜ ਤੜਾਇਆ ਕੀਤਾ। ਇਹੀ ਉਹ 3 ਨਾਮ ਨੇ ਜਿਹੜੇ ਸਾਨੂੰ ਲੋਹੜੀ ਦੇ ਗੀਤਾਂ ਵਿੱਚ ਜ਼ਰੂਰ ਸੁਣਦੇ ਨੇ, ਦੁੱਲਾ ਭੱਟੀ, ਸੁੰਦਰੀ ਤੇ ਮੁੰਦਰੀ। ਇਸ ਤੋਂ ਬਾਅਦ ਵੀ ਦੁੱਲੇ ਨੇ ਕਈ ਅਮੀਰ ਲੋਕਾਂ ਨੂੰ ਲੁੱਟਿਆ ਤੇ ਬਾਦਸ਼ਾਹ ਦੇ ਕਈ ਖਾਸ ਲੋਕਾਂ ਨੂੰ ਵੀ ਲੁੱਟਿਆ। ਦੁੱਲਾ ਸਿੱਧਾ ਬਾਦਸ਼ਾਹ ਦੇ ਨਾਲ ਮੱਥਾ ਲਾਉਂਦਾ ਸੀ। ਉਹ ਚਾਹੁੰਦਾ ਸੀ ਕਿਸੇ ਵੀ ਤਰੀਕੇ ਦੇ ਨਾਲ ਉਹ ਅਕਬਰ ਬਾਦਸ਼ਾਹ ਦਾ ਨੁਕਸਾਨ ਕਰੇ ਤੇ ਆਪਣੇ ਦਿਮਾਗ ਦੇ ਵਿੱਚ ਹੀ ਸੋਚਦਾ ਹੀ ਮਰ ਜਾਵੇ। ਇਸੇ ਤਰੀਕੇ ਦੇ ਨਾਲ ਉਹਨੇ ਉਹਦਾ ਕਈ ਤੌਰ ਤੇ ਨੁਕਸਾਨ ਕੀਤਾ। ਜਿੱਦਾਂ ਕਿ ਕੋਈ ਵੀ ਵਪਾਰੀ ਜਾਂ ਕਿਤੋਂ ਵੀ ਬਾਦਸ਼ਾਹ ਨੂੰ ਕੋਈ ਤੋਹਫਾ ਹੁੰਦਾ ਤੇ ਜਿਹੜਾ ਤੋਹਫਾ ਲੈ ਕੇ ਆਉਂਦਾ ਉਹਦਾ ਸਿਰ ਕੱਟ ਕੇ ਤੋਹਫੇ ਦੇ ਡੱਬੇ 'ਚ ਰੱਖ ਦਿੰਦਾ ਤੇ ਸਾਰੇ ਤੋਹਫੇ ਲੁੱਟ ਕੇ ਲੈ ਜਾਂਦਾ। ਜਿਹੜੀ ਵਿਆਹ ਤੋਂ ਉਹ ਅਕਬਰ ਬਾਦਸ਼ਾਹ ਦੀ ਅੱਖ ਵਿੱਚ ਵਾਲ ਵਾਂਗੂ ਰੜਕਦਾ ਰਿਹਾ ਤੇ ਉਹ ਚਾਹੁੰਦਾ ਸੀ ਕਿ ਇਸ ਵਾਲ ਨੂੰ ਹੁਣ ਕੱਢ ਲਵੇ। ਇਸੇ ਤਰੀਕੇ ਦੇ ਨਾਲ ਉਹਨੇ ਸਾਜ਼ਿਸ਼ ਰਚਾਈ। ਇਸੇ ਤਰੀਕੇ ਨਾਲ ਉਹਨੇ ਦੁੱਲੇ ਨੂੰ ਮਰਵਾਉਣ ਲਈ ਆਪਣੇ 12000 ਸੈਨਿਕਾਂ ਨੂੰ ਦੁੱਲੇ ਦੇ ਪਿੰਡ ਪਿੰਡੀ ਪੱਟੀਆਂ ਵਿੱਚ ਘੱਲ ਦਿੱਤਾ ਤੇ ਜਿੱਦਾਂ ਦੇ ਕੋਕੋ ਉਦਾਂ ਦੇ ਉਹਦੇ ਬੱਚੇ। ਜਿੱਦਾਂ ਦਾ ਬਾਦਸ਼ਾਹ ਸੀ ਬੇਰਹਿਮ, ਉਦਾਂ ਦਾ ਹੀ ਉਹਦੇ ਸਿਪਾਹੀ ਸੀਗੇ। ਉਹਨਾਂ ਨੇ ਵੀ ਕਿਸੇ ਮਾਸੂਮ ਜਾਂ ਕਿਸੇ ਜ਼ਾਲਿਮ ਦੇ ਵਿੱਚ ਕੋਈ ਵੀ ਸੀਮ ਨਹੀਂ ਦਿੱਤੀ। ਉਹਨਾਂ ਨੇ ਸਿੱਧਿਆਂ ਹੀ ਸਾਰੇ ਪਿੰਡ ਨੂੰ ਕਤਲ ਕਰ ਦਿੱਤਾ, ਲੇਕਿਨ ਦੁੱਲਾ ਉਹਨਾਂ ਦੇ ਹੱਥ ਨਾ ਆਇਆ। ਤੇ ਇਸ ਤੋਂ ਬਾਅਦ ਵੀ ਕਈ ਹਮਲੇ ਹੋਏ ਜਿਹੜੇ ਦੁੱਲੇ ਨੂੰ ਫੜਨ ਲਈ ਸੀਗੇ, ਲੇਕਿਨ ਦੁੱਲਾ ਬਾਅਦ 'ਚ ਉਹਨਾਂ ਦੇ ਹੱਥ ਨਾ ਆਇਆ। ਲੇਕਿਨ ਇੱਕ ਦਿਨ ਐਸਾ ਵੀ ਆਇਆ ਜਿਸ ਦੁੱਲੇ ਨੂੰ ਧੋਖੇ ਨਾਲ ਫੜ ਲਿਆ ਗਿਆ। ਅਕਬਰ ਬਾਦਸ਼ਾਹ ਨੂੰ ਜਿੰਨਾ ਉੱਤੇ ਕਹਿਰ ਸੀਗਾ ਉਹਨੇ ਦੁੱਲੇ ਤੇ ਸਾਰਾ ਕਹਿਰ ਲਾਇਆ ਤੇ ਉਹਨੂੰ ਵੀ ਮਰਵਾ ਦਿੱਤਾ। ਜਵਾਨ ਜਹਾਨ ਦੁੱਲਾ ਭੱਟੀ ਚੌਂਕ ਦੇ ਉੱਤੇ ਉਹਦੀ ਜਿਸਮ ਲਮਕਿਆ ਹੋਇਆ ਤੇ ਉਸ ਜਿਸਮ ਵਿੱਚ ਵੀ ਤੂੜੀ ਭਰੀ ਏ ਜਿੱਦਾਂ ਉਹਦੇ ਦਾਦੇ ਤੇ ਉਹਦੇ ਪਿਓ ਦੇ ਜਿਸਮ ਵਿੱਚ ਸੀ। ਤੇ ਇਹਦੇ ਨਾਲ ਹੀ ਦੁੱਲਾ ਭੱਟੀ ਦੀ ਕਹਾਣੀ ਖਤਮ ਹੋ ਜਾਂਦੀ ਹੈ। ਇਸ ਤੋਂ ਬਾਅਦ ਦੌਰ ਆਇਆ ਅੰਗਰੇਜ਼ਾਂ ਦਾ ਤੇ ਉਸ ਤੋਂ ਬਾਅਦ ਪੰਜਾਬੀਆਂ ਨੇ ਉਹਨੂੰ ਆਪਣਾ ਹੀਰੋ ਮੰਨਿਆ। ਨਾਜ਼ਰੀਨ, ਜਾਨਵਰ ਤੇ ਇਨਸਾਨ ਦੇ ਵਿੱਚ ਸਿਰਫ ਇੱਕ ਫਰਕ ਹੈ, ਉਹ ਹੈ ਅਹਿਸਾਸ ਦਾ। ਦੁੱਲਾ ਭੱਟੀ ਨੂੰ ਉਸ ਬ੍ਰਾਹਮਣ ਹਿੰਦੂ ਦਾ ਅਹਿਸਾਸ ਆਇਆ ਤੇ ਉਹਨੇ ਆਪਣੇ ਮਜ਼ਹਬ ਦੀ ਗੱਲ ਨਹੀਂ ਕੀਤੀ ਬਲਕਿ ਉਹਦੀ ਮਦਦ ਕੀਤੀ। ਤੇ ਜਿੱਥੇ ਅਕਬਰ ਬਾਦਸ਼ਾਹ ਜਿਨੇ ਆਪਣੇ ਜ਼ੁਲਮ ਤੇ ਆਪਣੀ ਹੈਵਾਨੀਅਤ ਨੂੰ ਵਿਖਾਉਂਦਿਆਂ ਹੋਇਆ 3 ਪੀੜ੍ਹੀਆਂ ਨੂੰ ਤਬਾਹ ਕਰ ਦਿੱਤਾ। ਉਮੀਦ ਹੈ ਕਿ ਦੁੱਲਾ ਭੱਟੀ ਦੀ ਇਸ ਕਹਾਣੀ ਵਿੱਚੋਂ ਤੁਸੀਂ ਜ਼ਰੂਰ ਕੋਈ ਸਬਕ ਹਾਸਲ ਕੀਤਾ ਹੋਵੇਗਾ। ਇਜਾਜ਼ਤ ਦਿਓ ਤੇ ਵੇਖਦੇ ਰਹੋ ਸਟੋਰੀ ਆਫ ਲੈਜੈਂਡਸ ਇੰਡੋਜ਼ ਟੀਵੀ ਆਸਟ੍ਰੇਲੀਆ।